ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਹਰਚੋਵਾਲ ਵਿਖੇ ਦੇਰ ਸ਼ਾਮ ਨੂੰ ਨਿਊ ਟ੍ਰੇਡ ਸਲੂਨ ਉਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਯੂਥ ਪ੍ਰਧਾਨ ਰਣਜੀਤ ਸਿੰਘ ਉਰਫ ਸੋਨੂ ਔਲਖ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। इस दौरान दोनों लत्तां विच 2 गोलियां लगन दे नाल सोनू औलख गंभीर जख्मी हो गए, जिसनूं इलाज लई सिविल हस्पताल बटाला विखे लिआंदा गया, जिथे उसकी गंभीर हालत नूं देखदे होए अमृतसर रैफर कर दिता गया। प्राप्त जानकारी अनुसार कस्बा हरचोवाल चौक के नेड़े जो न्यू ट्रेड सलून कटिंग की दुकान है, इस दुकान उपर शाम 5 बजे के करीब यूथ प्रधान सोनू औलख अपने वालों की कटिंग वास्ते पहुंचा होया सी। ਜਦੋਂ ਉਹ ਦੁਕਾਨ 'ਚ ਆਪਣੀ ਕਟਿੰਗ ਕਰਵਾ ਰਿਹਾ ਸੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨ ਪਹੁੰਚੇ, ਜਿਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚੱਲਣ ਦੌਰਾਨ ਰਣਜੀਤ ਸਿੰਘ ਉਰਫ ਸੋਨੂ ਔਲਖ ਜ਼ਖਮੀ ਹੋ ਗਏ। ਸੋਨੂ ਦੀਆਂ ਦੋਵੇਂ ਲੱਤਾਂ ਤੇ 2 ਗੋਲੀਆਂ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਤਲਾਹ ਮਿਲਣ ਦੇ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਲਿਆਂਦਾ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਥੇ ਹਸਪਤਾਲ ਪਹੁੰਚੇ ਸਾਬਕਾ ਮੰਤਰੀ ਬਲਬੀਰ ਸਿੰਘ ਬਾਠ ਨੇ ਕਿਹਾ ਕਿ ਬਟਾਲਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਕਾਨੂੰਨ ਵਿਵਸਥਾ ਚਰਮਰਾ ਚੁੱਕੀ ਹੈ, ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਵੀ ਭੁਗਤਣਾ ਪੈ ਰਿਹਾ। ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਜੋ ਮੇਰਾ ਸ੍ਰੀ ਹਰਿਮੰਦਰ ਦਾ ਦੁਖਾਂਤ ਨਹੀਂ, ਪੰਜਾਬ ਦਾ ਦੁਖਾਂਤ ਬਣ ਗਏ। ਲਾ ਐਂਡ ਆਰਡਰ ਕਿਤਾਬੀ ਸ਼ਬਦ ਰਹਿ ਗਏ ਨੇ, ਪ੍ਰੈਕਟੀਕਲੀ ਕਿਤੇ ਨਹੀਂ ਦੀਦੇ। ਬਟਾਲਾ ਸ਼ਹਿਰ 'ਚ ਕੀ ਹੋ ਰਿਹਾ? ਤੁਸੀਂ ਬਟਾਲਾ ਸ਼ਹਿਰ ਦੇ ਨਿਵਾਸੀ ਹੋ। ਦਿਨ ਦਿਹਾੜੇ ਜਿੱਥੇ ਪੁਲਿਸ ਦੀਆਂ ਚੌਕੀਆਂ ਨੇ, ਪੁਲਿਸ ਦੀ ਨਿਗਰਾਨੀ ਹੈ, 24 ਘੰਟੇ ਸਾਰੀ ਸੜਕਾਂ ਬੰਦ ਨੇ, ਉੱਥੇ ਦਿਨੇ ਦੁਕਾਨਾਂ ਲੁੱਟ ਕੇ ਲੈ ਜਾਂਦੇ। ਪੰਜਾਬ ਦੀ ਹਾਲਾਤ ਅੱਜ ਇਹ ਬਣ ਗਏ ਨੇ, ਜਿਹੜਾ ਪੁਰਾਣਾ ਗੀਤ ਅਸੀਂ ਡੰਗਰ ਚਾਰਦੇ ਨਿੱਕੇ ਦੇ ਕੋਈ ਸੁਣਦੇ ਸਾਂ, ਆਪ ਹੀ ਗਾਉਂਦਾ ਪਿੰਦੇ ਸਾਂ, ਆਪ ਮੁਹਾਰੇ, ਇੱਥੋਂ ਉੱਡ ਜਾ ਭੋਲੇ ਪੰਛੀਆ ਤੂੰ ਆਪਣੀ ਜਾਨ ਬਚਾ। ਅੱਜ ਹਾਲਾਤ ਪੰਜਾਬ ਦੇ ਇਹ ਨੇ। ਬੜੀ ਪੁਲਿਸ ਫੋਰਸ ਹੈ, ਥਾਂ ਥਾਂ 'ਤੇ ਖਲੋਤੇ ਨੇ, ਡੰਡੇ ਲੈ ਕੇ ਖਲੋਤੇ ਨੇ, ਬੰਦੂਕਾਂ ਲੈ ਕੇ ਖਲੋਤੇ ਨੇ, ਚੌਕੀਆਂ ਲੱਗ ਗਏ ਨੇ, ਠਾਣੇ ਲੱਗ ਗਏ ਨੇ, ਕੋਈ ਕੰਟਰੋਲ ਨਹੀਂ, ਕੋਈ ਚੈੱਕਅਪ ਨਹੀਂ ਗਾ। ਹੁਣ ਐਸੇ ਮਸਲੇ ਦੀ ਮੈਂ ਦੁਪਹਿਰੇ ਡਿਆ ਸਾਂ ਗੱਲ ਕਰ ਵੀ ਸੋਨੂ ਔਲਖ ਤੇ ਸੋਨੂ ਬਾਬੇ 'ਤੇ ਗੋਲੀਆਂ ਚਲਾਈਆਂ ਨੇ ਔਰ ਇਹਨਾਂ 'ਤੇ ਵਾਸ ਫੇਰ ਪਰਚੇ ਹੋਣ ਡੇ ਨੇ। ਵੇਖੋ ਹਨੇਰ ਗਰਦੀ ਦੀ ਅਖੀਰ ਹੈ, ਸਿਤਮ ਹੈ। ਇਹਨਾਂ ਨੂੰ ਇੱਕ ਵਾਰੀ ਪਰਚੇ ਕਰਾ ਕੇ ਉਹ ਰੱਦ ਕਰਕੇ ਫਿਰ ਇਹਨਾਂ 'ਤੇ ਕੀਤੇ ਜਾ ਰਹੇ ਨੇ। ਕੀ ਆਸ ਰੱਖੋਗੇ ਸਮੇਂ ਦੀ ਸਰਕਾਰ ਤੋਂ, ਸਮੇਂ ਦੀ ਐਡਮਿਨਿਸਟ੍ਰੇਸ਼ਨ ਤੋਂ, ਸਮੇਂ ਦੀ ਪੁਲਿਸ ਤੋਂ? ਇਸ ਲਈ ਕੌਣ ਗੁਨਾਹਗਾਰ ਹੈ, ਬਹੁਤ ਵੱਡਾ ਸਵਾਲ ਹੈ। ਅੱਜ ਜੇ ਸਮੇਂ ਦੀ ਸਰਕਾਰ ਇਨਸਾਫ ਨਾ ਦੇ ਸਕੀ ਤੇ ਲੋਕ ਇਨਸਾਫ ਆਪਣੇ ਹੱਥਾਂ 'ਚ ਲੈਣ ਦਾ ਚਾਰਾ ਨਾ ਕਰਨ। ਮੈਨੂੰ ਇਹ ਡਰ ਹੈ ਕਿਤੇ ਐਸਾ ਨਾ ਹੋਵੇ, ਐਸੀ ਮੰਦਭਾਗੀ ਪੰਜਾਬ ਦੀ ਸਥਿਤੀ ਨਾ ਬਣ ਜਾਏ ਕਿ ਲੋਕ ਇਸ ਬੰਨੇ ਤੁਰ ਪੈਣ। ਮਰੀਜ਼ ਰਣਜੀਤ ਸਿੰਘ son of ਸੁਖਵੰਤ ਸਿੰਘ ਪਿੰਡ ਔਲਖ ਤੋਂ ਗੋਲੀ ਵੱਜੀ ਸੀਗੀ, ਸਾਡੇ ਕੋਲ ਆਇਆ। ਫਸਟ ਦਿਨ ਤੋਂ ਬਾਅਦ ਅਸੀਂ ਉਹਨੂੰ ਰੈਫਰ ਕਰਤਾ ਗੁਰੂ ਨਾਨਕ ਦੇਵ ਅੰਮ੍ਰਿਤਸਰ। ਪਤਾ ਲੱਗਾ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਸਾਰੀ ਕੁਝ ਦੱਸਿਆ ਉਹਨਾਂ ਨੇ? ਨਹੀਂ, ਸਾਡੇ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਗੋਲੀ ਇੱਕ ਹੀ ਵੱਜੀ ਕਿ ਗੋਲੀ ਇਹਦੇ ਇੱਕ ਵੱਜੀ ਹੋਈ ਆ, ਪੱਟ 'ਤੇ ਵੱਜੀਆਂ ਵਾ, ਦੋਨਾਂ ਪੱਟਾਂ ਦੇ ਨਿਸ਼ਾਨ ਹੈਗੇ ਆ। ਗੋਲੀ ਵੱਜ ਕੇ ਇੱਕ ਬੰਨੇ ਤੋਂ ਦੂਜੇ ਪੱਟ 'ਚੋਂ ਨਿਕਲੀ ਆ। ਇਸ ਵੇਲੇ ਕੀ ਪੋਜੀਸ਼ਨ ਹੈ? ਪੇਸ਼ੈਂਟ ਦਾ ਸਟੇਬਲ ਸੀਗਾ ਇਸ ਵੇਲੇ, ਹੁਣ ਅੱਗੇ ਕੁਝ ਕਹਿ ਨਹੀਂ ਸਕਦੇ। ਦੇਖੋ, ਅੱਜ ਸਾਡਾ ਅਜੀਜ਼ ਸ਼੍ਰੋਮਣੀ ਅਕਾਲੀ ਦਲ ਦਾ, ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਸੋਨੂ ਔਲਖ, ਅੱਜ ਸਾਨੂੰ ਹੁਣੇ ਹੀ ਅਜੇ ਅੱਧਾ ਪੌਣਾ ਘੰਟਾ ਪਹਿਲਾਂ ਪਤਾ ਲੱਗਾ ਕਿ ਹਰਚੋਵਾਲ ਅੱਡੇ 'ਤੇ ਉਹਨੂੰ ਕੋਈ ਗੋਲੀਆਂ ਮਾਰ ਗਿਆ, ਤੇ ਜੋ ਬਹੁਤ ਮਾੜੀ ਗੱਲ ਹੈ। ਬਹੁਤ ਵੱਡਾ ਦੁਖਾਂਤ ਹੈ, ਜਿੱਥੇ ਲਾ ਐਂਡ ਆਰਡਰ 'ਤੇ ਸਵਾਲੀਆ ਨਿਸ਼ਾਨ ਹੈ। ਉੱਥੇ ਪਿਛਲੇ ਮੇਰੇ ਖਿਆਲ 1 ਸਾਲ ਪਹਿਲਾਂ ਵੀ ਇੱਥੇ ਅਟੈਕ ਹੋਇਆ ਸੀ, ਅਜੇ ਤੱਕ ਉਹਦਾ ਕੁਝ ਨਹੀਂ ਬਣਿਆ, ਤੇ ਅੱਜ ਫਿਰ ਇਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਮੰਦਭਾਗੀ ਫੈਸਲਾ ਹੈ। ਪਤਾ ਲੱਗਾ ਕਿੰਨਾ ਵੱਲੋਂ ਇਹ ਹਮਲਾ ਕੀਤਾ ਗਿਆ? ਨਹੀਂ ਜੀ, ਅਜੇ ਤੱਕ ਕੋਈ ਨਹੀਂ ਪਤਾ ਲੱਗਾ, ਕਿਉਂਕਿ ਅਸੀਂ ਜਦੋਂ ਸਾਨੂੰ ਫੋਨ ਆਇਆ ਅਸੀਂ ਸਿੱਧੇ ਦੌੜੇ ਸੀ ਸਿਵਲ ਹਸਪੀਟਲ ਆ ਗਏ ਹਾਂ। ਪਰ ਇਹ ਬਹੁਤ ਵੱਡੀ ਲਾ ਐਂਡ ਆਰਡਰ ਦੀ ਨਾਕਾਮੀ ਆ। ਜੋ ਕੁਛ ਪੰਜਾਬ 'ਚ ਹੋ ਰਿਹਾ, ਜੋ ਹਾਲਾਤ ਪੰਜਾਬ 'ਚ ਬਣ ਰਹੇ ਨੇ, ਇਹ ਨਾ ਬਣਨ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ, ਇੰਡੋਸ ਟੀਵੀ, ਆਸਟ੍ਰੇਲੀਆ।